ਜਦੋਂ ਐਲਾਨ ਹੋ ਗਿਆ ਨਾ ਇਹ ਹਿੰਦੁਸਤਾਨ ਬਣ ਗਿਆ। ਹਾਂ ਮੁਬਾਰਕ ਹੋ। ਹਾਂ ਸ਼ਹਿਰ ਉਜੜ ਗਿਆ। ਨਰੈਣ ਸੋਂ ਉੱਠਿਆ। ਉਹ ਕਹਿੰਦਾ ਮੇਰੇ ਚਾਚੇ ਨੂੰ ਫਤਿਹ ਮੰਨਦਾ ਰੋਜ਼ ਸਿੱਖਾਂ ਦੇ ਮੁੰਡਿਆਂ ਨੂੰ ਕੁੱਟਦਾ ਸੀ। ਅੱਜ ਗੱਲ ਕਰ ਕਿੱਦਾਂ ਖਾਣੇ ਉਹਦੇ ਚਾਚੇ ਦੇ ਪੁੱਤ ਉੱਠ ਖੜੋਏ ਦੋ। ਅੱਛਾ ਸੰਤਾ ਸਿੰਘ ਦਾ ਅੰਮ੍ਰਿਤ ਸੰਤਾ ਸਿੰਘ ਦੇ ਅੰਮ੍ਰਿਤ ਸਿੰਘ। ਅੱਛਾ ਭਵਿਆਂ ਚੋਂ ਆ। ਉਹ ਕਹਿੰਦੇ ਆ ਉਹਨਾਂ ਰਹਿਣ ਤੇ ਕੀ ਗੱਲ ਕੀਤੀ। ਅੱਜ ਉਹਨਾਂ ਦੇ ਬੁੰਬਣੀ ਆ। ਅੱਗੇ ਤੂੰ ਇੱਥੇ ਹੀ ਸੀ। ਅੱਗੇ ਤਾਂ ਕੁਝ ਨਾ ਖੋਹ ਲਿਆ ਉਹਨਾਂ ਦਾ। ਸਿੱਖ ਦੋ ਸੀ, ਚਾਚਾ ਭਤੀਜਾ ਸੀ। ਠਾਕਰ ਸਿੰਘ ਤਹਿਸੀਲਦਾਰ ਸੀ। ਅੱਛਾ ਅਮਰ ਸਿੰਘ ਜੈਲਦਾਰ ਸੀ। ਜਿਹੜੇ ਜੈਲਦਾਰ ਸੀ ਨਾ ਕਿ ਜੋ ਮੁਸਲਮਾਨ ਆ ਨਿਕਲ ਕੇ ਮੇਰੇ ਬਾਗ ਵਿੱਚ ਚਲੇ ਜਾਓ। ਨਾਲ ਐਲਾਨ ਕਰ ਦਿੱਤਾ ਸਿੱਖਾਂ ਨੂੰ ਮੇਰੇ ਬਾਗ ਵੱਲ ਕੋਈ ਮੂੰਹ ਨਾ ਕਰੇ। ਉਹ ਤਾਂ ਜਾਣ ਦਿੰਦਾ ਸਾਡੇ ਤੇ। ਅੱਛਾ ਹਾਂ ਉਹਦੀ ਤਾਂ ਪੇਸ਼ ਨਹੀਂ ਗਈ। ਨਾ ਮਹਾਰਾਜ ਦੀ ਪੇਸ਼ ਗਈ ਹੈ ਨਾ ਉਹਦੀ ਗਈ ਹੈ। ਤੁਹਾਡੇ ਲਾਗੇ ਲਾਗੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਸਾਡੇ ਲਾਗੇ ਸੁੰਦਰ ਸੁੰਦਰ ਸਿੰਘ, ਲਛਮਣ ਸਿੰਘ, ਹਜ਼ਾਰਾ ਸਿੰਘ, ਮਿਲਖਾ ਸਿੰਘ ਮੈਨੂੰ ਮੇਲੇ ਚ ਲਾਤਾ ਸੀ। ਤੇ ਮਿਲਖਾ ਸਿੰਘ ਨਾਲ ਇੰਨੀ ਯਾਰੀ ਸੀ ਕਿ ਉਹਨੇ ਤੁਹਾਨੂੰ ਨੌਕਰੀ ਲਿਖਵਾਇਆ। ਸਾਡੇ ਬਾਪ ਦਾ ਭਰਾ ਸੀ ਬਣਿਆ। ਅੱਛਾ ਤੁਹਾਡੇ ਵਾਲਦ ਸਾਹਿਬ ਦਾ ਭਰਾ ਬਣਿਆ ਸੀਗਾ। ਤੁਹਾਡਾ ਘਰ ਲੱਭਣਾ ਹੋਵੇ ਤੇ ਕਿੱਥੇ ਘਰ ਸੀਗਾ ਤੁਹਾਡਾ ਘਰ? ਮਸੀਤੀਆਂ ਦੇ ਮਹੱਲੇ। ਮਸੀਤੀਆਂ ਦੇ ਮਹੱਲੇ। ਤੁਹਾਡੇ ਘਰ ਦੇ ਲਾਗੇ ਕੋਈ ਸਿੱਖਾਂ ਦੇ ਘਰ ਹੈ? ਉਹਦੇ 'ਚ ਸਿੱਖਾਂ ਦੇ ਘਰ ਬਹੁਤ ਸੀ। ਉਹ ਸਾਡਾ ਮਹੱਲਾ ਇੱਧਰ 'ਚ ਸੀ ਤਾਂ ਇੱਧਰ 'ਚ ਸ਼ਿਵਦਵਾਲਾ ਹਾਂ ਹਿੰਦੂਆਂ ਦਾ। ਅੱਛਾ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਮੌਜੂਦ ਹਾਂ 78 ਗਾਫਵੇ ਜ਼ਿਲ੍ਹਾ ਲਾਇਲਪੁਰ ਤਹਿਸੀਲ ਲਾਇਲਪੁਰ। ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਸੋ ਪੁਰਾਣੀਆਂ ਸਾਂਝਾਂ ਜਿਹੜੀਆਂ ਨੇ ਉਹ ਅਸੀਂ ਇੱਕ ਵਾਰੀ ਫਿਰ ਯਾਦ ਕਰਦੇ ਹਾਂ ਬਾਬਾ ਜੀ ਕੋਲੋਂ। ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਚੰਗਾ। ਨਾਂ ਕੀ ਤੁਹਾਡਾ? ਮੇਰਾ ਨਾਂ ਹਾਂਜੀ ਬੀਰੂਦੀਨ। ਬੀਰੂਦੀਨ। ਤੁਹਾਡੇ ਪਿਤਾ ਜੀ ਦਾ ਕੀ ਨਾਂ ਜੇ? ਖੈਰਦੀਨ। ਖੈਰਦੀਨ। ਦਾਦੇ ਦਾ ਨਾਂ ਯਾਦ? ਪੀਰਾ। ਪੀਰਾ। ਅੱਛਾ ਬਜ਼ੁਰਗੋ, ਬਾਬਾ ਜੀ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਸੀ ਇੰਡੀਆ ਚੋਂ? ਨਹੀਂ ਅਸੀਂ ਇੰਡੀਆ ਚੋਂ ਆਏ। ਇੰਡੀਆ ਚੋਂ ਆਏ ਹੋ? ਕਿਹੜਾ ਇਲਾਕਾ ਸੀ ਤੁਹਾਡਾ? ਕਰਤਾਰਪੁਰ ਸ਼ਹਿਰ। ਕਰਤਾਰਪੁਰ ਜਿਹੜਾ ਮੇਨ ਜੀਟੀ ਰੋਡ ਤੇ ਆਂਦਾ? ਹਾਂ ਉਹੀ। ਹਾਂ ਠੀਕ ਹੋ ਗਿਆ। ਤੇ ਕਰਤਾਰਪੁਰ ਸ਼ਹਿਰ ਜਿਹੜਾ ਹੈ ਉਹ ਉਸ ਵੇਲੇ ਰਲਵਾ ਮਿਲਵਾ ਸ਼ਹਿਰ ਸੀਗਾ। ਸਿੱਖ ਹੈਗੇ ਸੀਗੇ? ਹਾਂ ਸਹੀ। ਹੁਣ ਇਹ ਦੱਸੋ ਉਮਰ ਤੁਹਾਡੀ ਕਿੰਨੀ ਹੈ? ਉਮਰ ਮੇਰੀ ਮੈਂ ਉਦੋਂ 21-22 ਸਾਲ ਦਾ ਹੋਊਗਾ। ਬੱਲੇ ਬਈ 100 ਦੇ ਲਾਗੇ ਲਾਗੇ ਹੋ ਹੁਣ। ਫਿਰ ਵਿਆਹ ਹੋ ਗਿਆ ਸੀਗਾ? ਨਹੀਂ ਵਿਆਹ ਨਹੀਂ ਹੋਇਆ। ਇੱਧਰ ਹੋਇਆ। ਇੱਧਰ ਆ ਕੇ ਹੋਇਆ ਵਿਆਹ ਸਨ 62 ਚ ਹੋਇਆ। ਅੱਛਾ ਸਹੀ। ਤੇ ਇਹ 78 ਪਿੰਡ ਆਪਾਂ ਬੈਠੇ ਆ। ਹਾਂਜੀ 78 ਪਿੰਡ ਆਪਾਂ ਬੈਠੇ ਆ ਤੇ ਲਾਗੇ ਕਿਹੜੇ ਕਿਹੜੇ ਪਿੰਡ ਆ ਇਹ ਤੇ ਦੱਸੋ। ਇਹਦੇ ਲਾਗੇ 81 ਆ ਖੁੱਡੀਆਂ ਬੜੈਚਾਂ ਦੀਆਂ। ਖੁੱਡੀਆਂ ਬੜੈਚਾਂ ਹੋ ਗਈਆਂ। ਉਹ ਦੂਆ 78 ਹੋ ਗਿਆ। ਛੋਟਾ ਹਾਂ ਆ ਮੇਨ ਰੋਡ ਦੇ ਲਾਗੇ। ਹਾਂ ਮੇਨ ਰੋਡ ਤੇ। ਅੱਛਾ ਹਾਂ। ਅੱਛਾ ਬਜ਼ੁਰਗੋ, ਉਹ ਦੇਸ਼ ਦੀਆਂ ਗੱਲਾਂ ਦੱਸੋ ਹੁਣ। ਤੁਹਾਡਾ ਆਪਸੀ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਕਿੱਦਾਂ ਦਾ ਸੀ ਸਿੱਖਾਂ ਦੇ ਨਾਲ ਮੁਸਲਮਾਨ ਨਾਲ? ਤੁਹਾਡੀ ਉਮਰ ਤਗੜੀ ਸੀ, 21-22 ਸਾਲ ਦੇ ਸੀਗੇ ਤੁਸੀਂ। ਸਿੱਖਾਂ ਨਾਲ ਬਹੁਤ ਸਿੱਖ ਸੀ। ਅੱਛਾ ਵਸੇਬ ਤਗੜਾ ਸੀ। ਤੁਹਾਡੇ ਲਾਗੇ ਲਾਗੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ?
ਸਾਡੇ ਲਾਗੇ ਸੁੰਦਰ ਸੋਂ, ਸੁੰਦਰ ਸਿਓ, ਲక్ష్మణ ਸੋਂ, ਲక్ష్మణ ਸਿਓ, ਹਜ਼ਾਰਾ ਸੋਂ, ਹਜ਼ਾਰਾ ਸਿਓ, ਮਿਲਖਾ ਸੋਂ। ਮਿਲਖਾ ਸਿਓ। ਮਿਲਖਾ ਸੋਂ ਨੇ ਮੈਨੂੰ ਮੇਲੇ ਚ ਲਾਤਾ ਸੀ। ਉਹਨੇ ਤੁਹਾਨੂੰ ਮਿਲ ਚ ਲਾਇਆ ਸੀ? ਹਾਂ ਹਮੀਰਾ ਮਿਲ ਚ? ਹਾਂ ਆਹੋ। ਸ਼ੂਗਰ ਮਿਲ ਚ ਕਿ ਸ਼ਰਾਬ ਵਾਲੀ ਮਿਲ ਚ? ਨਹੀਂ ਨਹੀਂ ਖੰਡ ਵਾਲੀ ਮਿਲ ਚ। ਠੀਕ ਹੋ ਗਿਆ, ਖੰਡ ਵਾਲੀ। ਠੀਕ ਹੈ, ਖੰਡ ਵਾਲੀ ਮਿਲ ਚ। ਠੀਕ ਆ। ਉਹ ਤੁਹਾਡੇ ਲਾਗੇ ਪੈਂਦੀ ਸੀਗੀ ਨਾ ਹਮੀਰਾ ਮਿਲ? 4 ਮੇਲ ਸੀ। ਅੱਛਾ। 2 ਮੇਲਾਂ ਸਾਡੇ ਲਾਗੇ ਸੀ। ਇੱਕ ਸ਼ਰਾਬ ਵਾਲੀ, ਆਹੋ। ਇੱਕ ਉਹ। ਸਹੀ। 2 ਸਾਲ ਹੋਏ ਆ। ਬਲਾਕੀ ਚੱਕ ਦਾ ਸਿੱਖ ਵੀ ਆਇਆ ਸੀ। ਅੱਛਾ। ਉਹ 10,000 ਰੁਪਈਆ ਚੌਂਕੀਦਾਰ ਨੂੰ ਦੇ ਕੇ ਗਿਆ। ਮੈਂ ਉੱਥੇ ਸੀ ਉਦੋਂ। ਅੱਛਾ। ਸਹੀ। ਹਾਂ 2 ਸਾਲ ਹੋ ਗਏ। ਇਹ ਦੱਸੋ ਤੁਹਾਡਾ ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ? ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ? ਕਰਤਾਰਪੁਰ ਸ਼ਹਿਰ ਕਿੱਦਾਂ ਦਾ ਸੀ 47 ਤੋਂ ਪਹਿਲੇ? ਗੱਲ। ਸ਼ਹਿਰ ਬਹੁਤ ਸੋਹਣਾ ਸੀ। ਸੋਹਣਾ ਸੀ? ਹਾਂ। ਅੱਛਾ। ਕੋਈ ਉਹਦੀਆਂ ਯਾਦਾਂ? ਤੁਹਾਡਾ ਘਰ ਲੱਭਣਾ ਹੋਵੇ ਤੇ ਕਿੱਥੇ ਘਰ ਕੇ ਸੀਗਾ ਤੁਹਾਡਾ ਘਰ? ਮਸੀਤੀਆਂ ਦੇ ਮਹੱਲੇ। ਮਸੀਤੀਆਂ ਦੇ ਮਹੱਲੇ? ਅਸੀਂ ਖੂਹਾਂ ਤੇ ਰਹਿੰਦੇ ਸੀ। ਅੱਛਾ, ਤੁਸੀਂ ਖੂਹਾਂ ਤੇ ਬਾਹਰ ਰਹਿੰਦੇ ਸੀ? ਬਹੁਤ ਦੂਰ। ਅੱਛਾ। ਸ਼ਹਿਰੋਂ। 47 ਤੋਂ ਪਹਿਲੇ ਕੋਈ ਗੱਲਬਾਤ ਸੁਣੀ ਹੋਵੇ ਕਿ ਉੱਥੋਂ ਉਜੜਨਾ ਪੈਣਾ, ਆਣਾ ਪੈਣਾ, ਕੋਈ ਇਸ ਤਰ੍ਹਾਂ ਦੀ ਗੱਲਬਾਤ ਸੁਣੀ ਸੀ ਕਿ ਨਹੀਂ? ਹਾਂ ਸੁਣੀ ਸੀ। ਸੁਣੀ ਸੀ। ਕੋਈ ਜਲਸੇ ਜਲੂਸ ਹੁੰਦੇ ਸੀ ਤੁਹਾਡੇ ਸ਼ਹਿਰ 'ਚ? ਨਹੀਂ। ਜਲਸੇ ਜਲੂਸ ਨਹੀਂ ਹੁੰਦੇ। ਸਾਡੇ ਸਿੱਖ 2 ਸੀ। ਬਹੁਤ ਤਕੜੇ ਸੀ। ਅੱਛਾ। ਠਾਕਰ ਸਿਓ, ਅਮਰ ਸੋਂ। ਅਮਰ ਸਿਓ। ਚਾਚਾ ਭਤੀਜਾ ਸੀ। ਠਾਕਰ ਸੋਂ ਤਹਿਸੀਲਦਾਰ ਸੀ। ਅੱਛਾ। ਅਮਰ ਸੋਂ ਜੈਲਦਾਰ ਸੀ। ਅਮਰ ਸਿੰਘ ਜੈਲਦਾਰ ਤੇ ਠਾਕਰ ਸਿੰਘ ਤਹਿਸੀਲਦਾਰ। ਇਹ ਵੀ ਕਰਤਾਰਪੁਰ ਦੇ ਸੀਗੇ? ਇਹ ਕਰਤਾਰਪੁਰ ਦੇ ਕਰਪੂਰਲੇ ਤਹਿਸੀਲਦਾਰ ਸੀ। ਅੱਛਾ, ਕਪੂਰਥਲੇ। ਸਹੀ। ਤੁਹਾਡਾ ਵੀ ਮਹਾਰਾਜਾ ਜਗਜੀਤ ਸਿੰਘ ਹੀ ਸੀਗਾ? ਹੈ। ਮਹਾਰਾਜਾ ਤੁਹਾਡਾ ਜਗਜੀਤ ਸਿੰਘ ਸੀਗਾ? ਕਪੂਰਥਲੇ ਰਿਆਸਤ ਵਿੱਚ ਆਂਦਾ ਸੀ ਤੁਹਾਡਾ? ਨਹੀਂ। ਅੱਛਾ। ਕਪੂਰਥਲਾ ਰਿਆਸਤ ਜਿਹੜੀ ਸੀ ਨਾ ਸਾਡੇ ਨਾਲ ਲੱਗਦੀ ਸੀ। ਨਾਲ ਲੱਗਦੀ ਸੀ। ਠੀਕ ਹੈ। ਸਾਡਾ ਸ਼ਹਿਰ ਸੀ ਗੁਰੂ ਸਾਹਿਬ ਦਾ। ਹਾਂਜੀ ਹਾਂਜੀ ਬਿਲਕੁਲ। ਉੱਥੇ ਬਹੁਤ ਸਾਰੇ ਗੁਰਦੁਆਰੇ ਹੈਗੇ ਆ ਕਰਤਾਰਪੁਰ ਸਾਹਿਬ ਵਿਖੇ। ਇਹ ਜਿਹੜੀ ਗੱਡੀ ਜਾਂਦੀ ਹੈ ਨਾ ਬੱਸ, ਲਾਹੌਰੋਂ ਦਿੱਲੀ ਜਾਂਦੀ ਸੀ, ਇਹਦਾ ਪਹਿਲਾ ਸਟਾਪ ਕਰਤਾਰਪੁਰ ਸਾਹਿਬ ਹੁੰਦਾ ਸੀ। ਅਸੀਂ ਜਦੋਂ ਜਾਂਦੇ ਰਹੇ ਕਰਤਾਰਪੁਰ ਸਾਹਿਬ 'ਚ ਬੜੇ ਚਾਚੂ ਪਕੌੜੇ ਸ਼ਕੌੜੇ ਖਾਂਦੇ ਸੀਗੇ ਮੇਨ ਜੀਟੀ ਰੋਡ ਤੇ। ਅੱਛਾ ਬਜ਼ੁਰਗੋ, ਇਹ ਦੱਸੋ ਕਿ 47 ਤੋਂ ਪਹਿਲੇ ਕੋਈ ਆਪਸ 'ਚ ਅਣਬਣ ਤੇ ਨਹੀਂ ਹੋਈ ਸਿੱਖਾਂ ਦੀ, ਮੁਸਲਮਾਨਾਂ ਦੀ, ਹਿੰਦੂਆਂ ਦੀ? ਨਹੀਂ। ਫਿਰ ਤੁਸੀਂ ਕਿੱਦਾਂ ਉਜੜੇ? ਕਿੱਦਾਂ? ਸਾਨੂੰ ਜਦੋਂ ਐਲਾਨ ਹੋ ਗਿਆ ਨਾ ਇਹ ਹਿੰਦੁਸਤਾਨ ਬਣ ਗਿਆ। ਮੁਬਾਰਕ ਹੋ। ਸ਼ਹਿਰ ਉਜੜ ਗਿਆ। ਉਜੜ ਗਿਆ? ਕੰਮ ਖਰਾਬ ਹੋਇਆ? ਜਿਹੜਾ ਜੈਲਦਾਰ ਸੀ ਨਾ ਉਹਦਾ ਸੀ ਬਾਗ ਲਗਾਇਆ ਸ਼ਹਿਰ ਦੇ ਨਾਲ। ਅੱਛਾ। ਹੁਣ ਕਿਹਾ ਜੈਲਦਾਰ ਨੇ ਹੁਣ ਕਿਹਾ ਜੋ ਮੁਸਲਮਾਨ ਆ ਨਿਕਲ ਕੇ ਮੇਰੇ ਬਾਗ ਵਿੱਚ ਚਲੇ ਜਾਓ। ਨਾਲ ਐਲਾਨ ਕਰ ਦਿੱਤਾ ਸਿੱਖਾਂ ਨੂੰ ਮੇਰੇ ਬਾਗ ਵਾਲੇ ਕੋਈ ਮੂੰਹ ਨਾ ਕਰੇ। ਜੈਲਦਾਰ ਕੌਣ ਸੀ ਉਸ ਵੇਲੇ? ਸਿੱਖ ਸੀਗਾ। ਸਿੱਖ ਸੀਗਾ? ਅੱਛਾ। ਚੱਲ ਮਤਲਬ ਇਹਦਾ ਮਤਲਬ ਵਧੀਆ ਉਸ ਵੇਲੇ ਆਪਸੀ ਵਸੇਬ ਠੀਕ ਠਾਕ ਸੀ? ਉਹ ਤਾਂ ਜਾਣ ਦਿੰਦਾ ਸਾਡੇ ਤੇ। ਅੱਛਾ। ਹਾਂ। ਉਹਦੀ ਤਾਂ ਪੇਸ਼ ਨਹੀਂ ਗਈ ਨਾ ਮਹਾਰਾਜ ਦੀ ਪੇਸ਼ ਗਈ ਹੈ ਨਾ ਉਹਦੀ ਗਈ ਹੈ। ਅੱਛਾ। ਸਹੀ। ਠੀਕ ਹੋ ਗਿਆ। ਤੇ ਫਿਰ ਖੈਰ ਖੈਰੀ ਪਾਕਿਸਤਾਨ ਪਹੁੰਚ ਗਏ, ਰਾਜ 'ਚ ਕੋਈ ਤਕਲੀਫ ਤੇ ਨਹੀਂ ਹੋਈ? ਨਹੀਂ ਏਦਾਂ ਹੋਈ ਨਾ। ਜਿਹੜੇ ਸਾਡੇ ਲਾਗੇ ਸੀ ਨਾ ਸਿੱਖ ਸਾਰੇ ਉਹਨਾਂ ਇਸ ਲਈ ਸਾਨੂੰ ਖੂਹਾਂ ਤੋਂ ਇਕੱਠਿਆਂ ਕਰ ਲਿਆ।
ਅੱਛਾ ਗੁਰਦੁਆਰੇ ਲੈ ਗਏ। ਅੱਛਾ ਉਹ ਕਹਿਣ ਲੱਗੇ ਹੂੰ ਦੱਸੋ ਤੁਹਾਡੀ ਕੀ ਸਲਾਹ ਹੈ ਹੂੰ ਵੀ ਸਾਡੇ ਨਾਲ ਰਲਣਾ ਹੂੰ ਜਾਂ ਤੁਸੀਂ ਜਾਣਾ। ਅੱਛਾ ਉਹਨਾਂ ਕਿਹਾ ਤਾਂ ਸਲਾਹ ਕਰਕੇ ਸਾਡੇ ਵੱਡਿਆਂ ਨੇ ਕਿਹਾ ਵੀ ਦੱਸਾਂਗੇ। ਅੱਛਾ ਹੂੰ ਰਾਤ ਸਲਾਹ ਕੀਤੀ, ਹੂੰ ਕਹਿਣਗੇ ਸਾਰਾ ਮੁਲਕ ਚਲੇ ਜਾਣਾ, ਹੂੰ ਆਪਾਂ ਇੱਥੇ ਕੀ ਕਰਨਾ। ਅੱਛਾ ਫਿਰ ਉੱਥੋਂ ਵੀ ਉਹ ਕਹਿਣ ਲੱਗੇ ਹੂੰ ਦੱਸੋ ਕਿੱਧਰ ਨੂੰ ਜਾਣਾ, ਸਰਗੋਦੇ ਨੂੰ ਤੁਸੀਂ ਕਿੱਧਰ ਨੂੰ ਜਾਣਾ। ਕਿੱਧਰ ਨੂੰ ਜਾਣਾ। ਅੱਛਾ ਠੀਕ ਹੋ ਗਿਆ। ਆਖੇ ਜੀ ਤੁਸੀਂ ਆ ਮੁਸਲਮਾਨਾਂ ਦੇ ਪਿੰਡਾਂ ਨੂੰ ਘੱਲ ਦਿਓ। ਅੱਛਾ ਛੱਡਿਆ ਹੂੰ ਉਹ 7-8 ਸਿੱਖ ਤਿਆਰ ਹੋ ਪਏ। ਹੂੰ ਕਹਿਣ ਲੱਗੇ ਅਸੀਂ ਤੁਹਾਨੂੰ ਮੰਗਾ ਕੇ ਆਨੇ। ਸਿੱਖਾਂ ਨੇ ਆਖਿਆ। ਹਾਂ ਅੱਛਾ ਹਾਂ ਉਹ ਕਹਿੰਦਾ ਨਰੈਣ ਤੋਂ ਉੱਠਿਆ। ਹੂੰ ਉਹ ਕਹਿੰਦਾ ਉਹਦੇ ਸੀ 7 ਮੁੰਡੇ। ਹਾਂ ਉਹ ਉੱਠ ਕੇ ਖੜਾ ਹੋ ਗਿਆ ਹੂੰ ਗੁਰਦੁਆਰੇ 'ਚ। ਉਹ ਕਹਿੰਦਾ ਮੇਰੇ ਚਾਚੇ ਨੂੰ ਹੂੰ ਫਤਿਹ ਮਾਮਲਾ ਹੂੰ ਰੋਜ਼ ਸਿੱਖਾਂ ਦੇ ਮੁੰਡਿਆਂ ਨੂੰ ਕੁੱਟਦਾ ਸੀ। ਹੂੰ ਅੱਜ ਗੱਲ ਕਰ ਕਿੱਦਾਂ ਖਾਣੇ। ਉਹਦੇ ਚਾਚੇ ਦੇ ਪੁੱਤ ਉੱਠ ਖੜੋਏ 2 ਅੱਛਾ ਸੰਤਾ ਸੌਂਦਾ ਅੰਮ੍ਰਿਤਸਰੋਂ ਸੰਤਾ ਸਿੰਘ ਦੇ ਅਮਰ ਸਿੰਘ। ਅੱਛਾ ਭਵਿਆਂ ਚੋਂ ਆ। ਹੂੰ ਉਹ ਕਹਿੰਦੇ ਆ ਹੂੰ ਉਹਨਾਂ ਜਾਣ ਤੇ ਕੀ ਗੱਲ ਕੀਤੀ। ਹੂੰ ਅੱਜ ਉਹਨਾਂ ਦੇ ਰੱਬੋਂ ਬਣੀ ਆ। ਹੂੰ ਅੱਗੇ ਤੂੰ ਇੱਥੇ ਹੀ ਸੀ। ਹੂੰ ਅੱਗੇ ਤਾਂ ਕੁਝ ਨਾ ਖੋ ਲਿਆ ਉਹਨਾਂ ਦਾ। ਹੂੰ ਸਹੀ। ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਰਾਤ ਲੰਘ ਗਈ। ਹੂੰ ਸਵੇਰ ਨੂੰ ਉਹਨਾਂ ਨੇ ਕਹਿਣਗੇ ਸਾਨੂੰ ਨੰਗਾ ਦਿਓ। ਅੱਛਾ ਉਹਨਾਂ ਫਿਰ ਇਸ ਪਾਸੇ ਨੂੰ ਲੈਂਦੇ ਨੂੰ ਹੂੰ ਪੈਂਦੇ ਸੀ ਜੱਟਾਂ ਦਾ ਮੁਸਲਮਾਨਾਂ ਦਾ। ਹੂੰ ਅੱਛਾ ਉਹ ਦੁੱਧੂ ਫਿਰ ਸਾਨੂੰ ਨਗਾ ਦਿੱਤਾ ਤਾਂ। ਨਗਾ ਦਿੱਤਾ। ਅੱਛਾ ਉਹ ਮੁਰੇ ਉਹ ਆ ਗਏ। ਹੂੰ ਕਹਿ ਲੈਂਗੇ ਲੈ ਹੁਣ ਤੁਸੀਂ ਚਲੇ ਜਾਓ। ਅੱਛਾ ਫਿਰ ਮੁਸਲਮਾਨਾਂ ਦੇ ਪਿੰਡਾਂ 'ਚ ਚਲੇ ਗਏ। ਹੂੰ ਫਿਰ ਉੱਥੋਂ ਫਿਰ ਸਾਨੂੰ ਮਿਲਟਰੀ ਜਿਹੜੀ ਨਾ ਹੂੰ ਮਿਲਟਰੀ ਛਾਉਣੀ ਲੈ ਗਈ। ਅੱਛਾ ਹੂੰ ਜਲੰਧਰ ਦੀ ਛਾਉਣੀ। ਹੂੰ ਜਲੰਧਰੋਂ ਪਰੇ 3 ਮੀਲ। ਹੂੰ ਸਹੀ। ਉੱਥੋਂ ਫਿਰ ਕਾਫਲੇ ਦਾ ਐਲਾਨ ਹੋ ਗਿਆ ਹੂੰ ਵੀ ਕਾਫਲਾ ਤੁਰਨਾ। ਅੱਛਾ ਹੂੰ ਫਿਰ ਜਿਹੜਾ ਫੌਜ ਦਾ ਕੈਪਟਨ ਸਾਹਿਬ ਸੀ ਨਾ ਹੂੰ ਉਹਨੇ ਕਿਹਾ ਮੈਂ ਨਹੀਂ ਤੋਰਨਾ ਕਾਫਲਾ। ਮੈਂ ਰਾਜ ਮਰਵਾਉਣਾ ਆ। ਪੂਰੀ ਮਿਲਟਰੀ ਮਿਲੇਗੀ ਤਾਂ ਫਿਰ ਮੈਂ ਤੋਰਨਾ। ਸਹੀ। ਪਹਿਲਾਂ 9 ਤਰੀਕ ਦਾ ਆਰਡਰ ਹੋਇਆ। 9 ਅਗਸਤ। ਹਾਂ ਅੱਛਾ ਫਿਰ ਉਹ ਫਿਰ 11 ਦਾ ਆਰਡਰ ਹੋਇਆ। ਅੱਛਾ ਨਾ ਤੁਰਿਆ। ਹੂੰ ਫਿਰ 13 ਦਾ ਆਰਡਰ ਹੋਇਆ। 13 ਤੇ ਉਹਨੂੰ ਮਿਲਟਰੀ ਮਿਲ ਗਈ। ਅੱਛਾ ਵੱਡੇ ਟੰਕ ਮਿਲ ਗਏ। ਅੱਛਾ ਲਾਮ ਲੈ ਕੇ ਬਾਦਸ਼ਾਹ ਨੇ ਕੱਲ ਦਿੱਤੇ। ਸਹੀ। ਹੁਣ ਕਿਹਾ ਕਾਫਲਾ ਰੁਕੇ ਨਾ। ਰੋਕਣ ਨਹੀਂ ਦੇਣਾ ਕਾਫਲਾ। ਉਹ ਪੱਕੀ ਤੇ ਲਿਆ ਕੇ ਖੜੇ ਕਰ ਦਿੱਤੇ। 6 ਟੰਕ ਵੱਡੇ ਉਹ ਦੋ ਪੈ ਜਿਹੜੇ ਨਾ ਜਿਹੜਾ ਵਿਚਲਾ ਸੀ ਉਹ ਅੱਡਾ। ਉਹ ਕਹਿੰਦੇ ਵੀ 12 ਕੋਹ ਤੇ ਫੈਰ ਕਰੂਗਾ। ਅੱਛਾ ਹਾਂ 12 ਕੋਹ ਤੇ ਜਾਊਗਾ। ਸਹੀ। ਫਿਰ ਉਹਨੂੰ ਐਲਾਨ ਕਰਾਇਆ 8 ਵਜੇ ਕੈਪਟਨ ਸਾਹਿਬ ਨੇ। ਹੁਣ ਜਾ 8 ਵਜੇ ਤਿਆਰ ਹੋ ਜਾਓ। 2 ਜਹਾਜ਼ ਉੱਤੇ ਫਿਰਦੇ ਸੀ। ਅੱਛਾ
ਜਦੋਂ ਸਾਨੂੰ ਤੋਰਿਆ ਨਾ, ਹੂੰ ਹਮ, ਸਹੀ। ਫਿਰ ਖੈਰ ਖਰੀਦੇ ਤੁਸੀਂ ਪਾਕਿਸਤਾਨ ਪਹੁੰਚ ਗਏ। ਹਾਂ ਫਿਰ ਸਾਨੂੰ ਸਾਡਾ ਜਿਹੜਾ ਸ਼ਹਿਰ ਹੈ ਨਾ, ਹੂੰ ਜਿਉਂ ਤੁਰੇ ਆ ਹੂੰ ਉੱਥੇ ਆਣ ਕੇ ਨਾ ਸਿੱਖ ਪੈ ਗਏ। ਅੱਛਾ ਹਮ, ਪਹਿਲਾਂ ਉਹ ਟੰਕ ਗਾਂ ਚਲਾ ਗਿਆ, ਅੱਛਾ ਉਹ ਸਿੱਖ ਪੈ ਗਏ। ਫਿਰ ਦਾ ਟੰਕ ਮੋੜ ਕੇ ਲੈ ਆਂਦਾ ਖਤਾਨਾਂ ਦੇ ਵਿੱਚ ਦੀ, ਹੂੰ ਲਿਆਣ ਕੇ ਗੋਲੀ ਚਲਾਤੀ। ਹੂੰ 12-13 ਬੰਦੇ ਮਰ ਗਏ। ਤੁਹਾਡੇ ਕਾਫਲੇ ਚੋਂ? ਨਹੀਂ, ਸਿੱਖਾਂ ਦੇ? ਸਿੱਖਾਂ ਦੇ। ਅੱਛਾ ਇੱਕ ਘੋੜੀ ਮਰ ਗਈ, ਹੂੰ ਇੱਕ ਥਾਣੇਦਾਰ ਮਰ ਗਿਆ, ਅੱਛਾ ਇੱਕ ਮੱਝ ਮਰ ਗਈ। ਹੂੰ ਫਿਰ ਉਹਨਾਂ ਐਨੂੰ ਮੂੰਹ ਕਰ ਲਿਆ। ਅੱਛਾ ਐਨੂੰ ਮੂੰਹ ਕਰਕੇ ਨਾ ਹੂੰ ਜਿਹੜੇ ਗੋਲੀ ਛੱਡੀ ਹੈ, ਗੋਲੀ ਗਈ ਸ਼ਹਿਰ ਦੇ ਅਗਲੇ ਸਿਰੇ ਤਾਈਂ, ਅੱਛਾ ਜਿੱਦਾਂ ਮੀਂਹ ਪੈਂਦਾ ਹੁੰਦਾ। ਹੂੰ ਫਿਰ ਕੋਈ ਨਹੀਂ ਨਿਕਲਿਆ। ਹੂੰ ਹਾਂ, ਹੂੰ ਉਹਨਾਂ ਕਿਹਾ ਇਹ ਗੋਲੀ ਤੂੰ ਵੀ ਨਾ ਨਹੀਂ ਖੜਾਉਂਦੇ। ਹੂੰ ਸਹੀ। ਹੂੰ। ਤੇ ਹੁਣ ਬਜ਼ੁਰਗੋ, ਹੁਣ ਦਿਲ ਕਰਦਾ ਆਪਣਾ ਵਤਨ ਵੇਖਣ ਨੂੰ, ਆਪਣਾ ਘਰ-ਬਾਰ ਵੇਖਣ ਨੂੰ, ਆਪਣਾ ਕਰਤਾਰਪੁਰ ਵੇਖਣ ਨੂੰ? ਦਿਲ ਤਾਂ ਕਰਦਾ, ਹੁਣ ਕਿੱਦਾਂ ਜਾਣਾ। ਹਾਂ ਜਿੱਥੇ ਰਹਿੰਦੇ ਸੀ ਉਹ ਉਹਨਾਂ ਨੂੰ ਸਰਦਾਰਾਂ ਨੂੰ ਗੱਲ ਸੁਣਾ। ਤੁਸੀਂ ਵੀ ਕਰਤਾਰਪੁਰ ਦੇ ਹੋ? ਅੱਛਾ, ਤੁਸੀਂ ਭਾਈ ਹੋ ਇਹਨਾਂ ਦੇ? ਹਾਂਜੀ। ਇਹਨਾਂ ਤੋਂ ਛੋਟੇ ਹੋ? ਹਾਂਜੀ ਤੁਹਾਡਾ ਵੀ ਜਨਮ ਕਰਤਾਰਪੁਰ ਸਾਹਿਬ ਦਾ? ਹਾਂਜੀ ਕਰਤਾਰਪੁਰ ਜਿਹੜਾ ਇੰਡੀਆ ਵਾਲੇ ਪਾਸੇ? ਹਾਂਜੀ। ਇਹ 8-7 ਸਾਲਾਂ ਦਾ ਸੀ। 8-10 ਸਾਲਾਂ ਦਾ ਸੀ। ਤੇ ਤੁਹਾਡਾ ਨਾਂ ਕੀ ਹੈ? ਮੁਖਤਾਰ ਮੁਖਤਾਰ। ਮੁਖਤਾਰ। ਮੁਖਤਿਆਰ ਜੀ, ਠੀਕ ਹੈ। ਤੁਹਾਡੀਆਂ ਕਿਹੜੀਆਂ ਯਾਦਾਂ ਨੇ? ਮੈਂ ਤਾਂ ਜੀ ਉਹ ਛੋਟਾ ਸੀ, ਅੱਛਾ, ਤੁਹਾਨੂੰ ਬਹੁਤਾ ਨਹੀਂ ਪਤਾ। ਮੈਨੂੰ ਬਹੁਤਾ ਨਹੀਂ। ਬਜ਼ੁਰਗੋ, ਤੁਹਾਡਾ ਕੋਈ ਯਾਰ ਸੱਜਣ, ਕੋਈ ਮਿੱਤਰ, ਕੋਈ ਤੁਹਾਡਾ ਹਮ ਉਮਰ ਜਿਹਦੇ ਨਾਲ ਤੁਸੀਂ ਫੈਕਟਰੀ 'ਚ ਕੰਮ ਕਰਦੇ ਰਹੇ ਜਾਂ ਖੇਡਦੇ ਰਹੇ, ਕੋਈ ਐਸਾ ਨਾਮ? ਜਿਹੜਾ ਉਸ ਸ਼ਹਿਰ ਦਾ ਹਾਂ ਸੀਗਾ ਨਾ, ਸਰਦਾਰ, ਹੂੰ, ਸਿੱਖ ਸਰਦਾਰ ਸੀ ਨਾ, ਹਾਂ ਹੂੰ। ਉਹ ਸ਼ਹਿਰ ਦਾ ਜਿਹਨੂੰ ਮਹੰਤ ਕਹਿੰਦੇ ਸੀ, ਉਹਦਾ ਨਾਮ ਦੱਸੋ ਉਹਨਾਂ ਨੂੰ। ਹਾਂ ਮਦਸੋਂ ਸੀ ਉਹਦਾ ਨਾਂ। ਅਮਰ ਸਿੰਘ? ਹਾਂ, ਅੱਛਾ। ਉਹਦਾ ਚਾਚਾ ਸੀ ਠਾਕਰ ਸੋਂ। ਉਹ ਤੁਸੀਂ ਦੱਸਿਆ ਮੈਨੂੰ ਇੱਕ ਤਹਿਸੀਲਦਾਰ ਤੇ ਇੱਕ ਜੇਲ੍ਹਦਾਰ, ਹਾਂ ਉਹਦੀ ਗੱਲ ਕਰਨ ਦੇ। ਹਾਂ, ਮੈਂ ਕਿਹਾ ਤੁਹਾਡਾ ਕੋਈ ਯਾਰ ਸੱਜਣ ਮਿੱਤਰ? ਯਾਰ ਸੱਜੇ ਮੈਂ ਤੇ ਬਥੇਰੇ ਸੀ। ਬਥੇਰੇ ਸੀ। ਹੂੰ। ਨਾਮ ਲਓ ਬਾਬਾ ਜੀ ਉਹਨਾਂ ਦੇ। ਕੋਈ ਨਾਮ ਚੇਤੇ? ਨਾਮ ਸੰਤਾ ਸੋਂ ਮਦਸੋਂ। ਸੰਤਾ ਸਿੰਘ। ਹਾਂ, ਜਿਹੜੀ ਤੁਹਾਡੀ ਗਲੀ ਸੀਗੀ, ਮਸੀਤਾਂ ਵਾਲੀ ਗਲੀ, ਉਹਦੇ 'ਚ ਕੋਈ ਲਾਗੇ ਤੁਹਾਡੇ ਘਰ ਦੇ ਲਾਗੇ ਕੋਈ ਸਿੱਖਾਂ ਦੇ ਘਰ? ਉਹਦੇ 'ਚ ਸਿੱਖਾਂ ਦੇ ਘਰ ਬਹੁਤ ਸੀ। ਉਹ ਸਾਡਾ ਮਹੱਲਾ ਇਹਦੇ 'ਚ ਸੀ, ਹੂੰ। ਤਾਂ ਇਹਦੇ 'ਚ ਸਿੱਖਾਂ ਦਾ ਸਿਰ ਦਵਾਲਾ ਸੀ ਬਣਾਇਆ। ਸ਼ਿਵ ਦਵਾਲਾ ਹਾਂ, ਹਿੰਦੂਆਂ ਦਾ? ਹਿੰਦੂਆਂ ਦਾ, ਅੱਛਾ, ਠੀਕ ਹੈ। ਖੱਤਰੀਆਂ ਦਾ, ਸਿੱਖਾਂ ਦਾ। ਹੂੰ। ਖੱਤਰੀਆਂ ਦਾ ਵੱਖਰਾ ਹੁੰਦਾ, ਸਿੱਖਾਂ ਦਾ ਵੱਖਰਾ ਹੁੰਦਾ। ਆਹੋ। ਤੇ ਉਹ ਗੁਰਦੁਆਰਾ ਕਿੰਨੀ ਦੂਰ ਸੀ ਤੁਹਾਡੇ ਤੋਂ? ਕਿਹੜਾ ਜਿਹੜਾ ਉੱਥੇ ਕਰਤਾਰਪੁਰ ਸਾਹਿਬ 'ਚ ਗੁਰਦੁਆਰਾ ਵੱਡਾ? ਗੁਰਦੁਆਰਾ ਸਾਡੇ ਸ਼ਹਿਰ ਦੇ ਵਿੱਚ ਸੀ। ਸ਼ਹਿਰ ਦੇ ਵਿੱਚ ਸੀਗਾ? ਉਸ ਵੇਲੇ ਉਹ ਵੇਖਿਆ ਸੀਗਾ ਵੱਡਾ ਗੁਰਦੁਆਰਾ? ਹਾਂ ਅੱਛਾ, ਸਹੀ। ਹਾਂ। ਤੇ ਹੁਣ ਕਿਸੇ ਨੂੰ ਸੁਨੇਹਾ ਦੇਣਾ, ਜਿਹੜਾ ਮੈਂ ਤੁਹਾਡੇ ਪਿੰਡ ਪਹੁੰਚਾ ਦੇਵਾਂ ਸੁਨੇਹਾ? ਹੁਣ ਉੱਥੇ ਕੋਈ ਨੰਬਰਦਾਰ ਲੰਬੜਦਾਰ, ਹੂੰ। ਲੰਬੜਦਾਰ ਦਾ ਲਾਭ ਸੋਂ ਸੀਗਾ। ਲਾਭ ਸਿੰਘ। ਅੱਛਾ, ਕਿਸੇ ਨੇ ਕੋਈ ਸਲਾਮ ਦੁਆ, ਕੋਈ ਸੁਨੇਹਾ ਦੇਣੀ ਆ? ਉਹ ਜਿਹਨੇ ਤੁਹਾਨੂੰ ਨੌਕਰੀ ਤੇ ਲਵਾਇਆ ਸੀਗਾ, ਮਿਲਖਾ ਤੋਂ। ਮਿਲਖਾ ਸਿੰਘ, ਹਾਂ ਉਹਦੇ ਨਾਲ ਯਾਰੀ ਦੋਸਤੀ ਬਹੁਤੀ ਸੀਗੀ? ਹਾਂ, ਉਹਦੇ ਨਾਲ ਮੈਂ ਆਉਂਦਾ ਹੋਇਆ ਮਿਲ ਕੇ ਆਏ ਸੀ? ਅੱਛਾ, ਕੀ ਆਖਦਾ ਸੀ? ਕਹਿਣ ਲੱਗਾ ਤੁਹਾਨੂੰ ਬਦਲਤੀ ਤੇ ਗਈ। ਅੱਛਾ, ਤੇ ਉਹਦੇ ਬੱਚਿਆਂ ਨੂੰ ਜਾਂ ਉਹਨੂੰ ਸਲਾਮ ਦੁਆ ਦੇਣੀ ਹੈ? ਉਹਦੀ ਸ਼ਾਦੀ ਨਹੀਂ ਸੀ ਹੋਈ, ਬੱਚੇ ਬੁੱਚੇ ਹੈ ਨਹੀਂ ਸੀ। ਮਿਲਖਾ ਸਿੰਘ ਦੇ? ਉਹਦਾ ਕੋਈ ਭਾਈ ਜਾਂ ਉਹਦਾ ਪੇ? ਮਿਲਖਾ ਸਿੰਘ ਦਾ
ਭਰਾ ਸੀਗਾ ਸਾਦਾ ਸੋਹਣਾ। ਸਾਦਾ ਸੀ ਸਾਥ ਸੀ ਹੋਣਾ। ਹੂੰ ਉਹ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ। ਨਹੀਂ, ਹੂੰ ਉਹ ਉੱਥੇ ਟਾਲੀ ਸਾਹਿਬ ਰਹਿੰਦੇ ਜੀ, ਹਾਂ ਟਾਲੀ ਸਾਬੂਰ ਅੱਛਾ ਆਪਣੇ ਖੂਹ ਦੇ ਲੱਗੇ। ਅੱਛਾ ਤੇ ਉੱਥੇ ਜੀ ਖਾਨਗਾਹ ਇੱਕ ਬਣੀ ਆ ਜ਼ਹਿਰ ਬਲੀ ਸੱਤੇ ਵੱਡੀ ਖਾਨਗਾਹ। ਅੱਛਾ ਖਾਨਗਾਹ ਹੈ ਤੁਹਾਡੀ। ਹਾਂ ਉਹ ਉੱਥੇ ਅਸੀਂ ਮੇਲਾ ਲਾਉਂਦੇ ਹੁੰਦੇ ਸੀ। ਅੱਛਾ ਹਾਂਜੀ ਉਹ- ਇੰਨਾ ਕੁ ਮੈਨੂੰ ਪਤਾ ਹੈ। ਹੁਣ ਨਾ ਜਿਹੜੀ ਖਾਨਗਾ ਬਣੀ ਸੀ ਨਾ, ਉਹ ਖੂਹ ਸੀ ਹਜ਼ਾਰਾ ਸਿੰਘ ਦਾ। ਹਜ਼ਾਰਾ ਸਿੰਘ ਦਾ। ਅੱਛਾ ਉਹ ਜਿਹੜਾ ਜ਼ਮੀਨ ਸੀ ਨਾ, ਹੂੰ ਉਹ ਕੋ ਠਾਕਰ ਸਿੰਘ ਦੀ ਸੀ, ਹੂੰ ਕੋ ਹਜ਼ਾਰਾ ਸਿੰਘ ਦੀ ਸੀ। ਅੱਛਾ ਸਹੀ। ਉਹ ਫਿਰ ਜਦੋਂ ਆਏ ਨਾ, ਹੂੰ ਉਹ ਮਗਰੋਂ ਉਸ ਹਿੰਦੂ ਟਾਉਣ ਲੱਗ ਪਿਆ। ਅੱਛਾ ਉਹ ਜਗ੍ਹਾ ਨੂੰ ਹੂੰ ਹਿੰਦੂ ਟਾਉਣ ਲੱਗ ਪਿਆ। ਹੂੰ ਜਿਹੜਾ ਸੀ ਨਾ ਲੀਡਰ ਹੂੰ ਖੱਤਰੀਆਂ ਦਾ, ਹੂੰ ਉਹ ਪਾਲਕੀ ਦੇ ਉੱਤੋਂ ਦੇਖ ਕੇ ਉਹਦਾ ਲੱਕ ਟੁੱਟ ਗਿਆ। ਜਦੋਂ ਇਹੋ ਜਿਹੇ ਕੰਮ ਕਰਨੇ ਤੇ ਫਿਰ ਇਹੋ ਜਿਹੇ ਹੀ ਹੋਣਾ। ਹਾਂ, ਅੱਛਾ ਬਜ਼ੁਰਗੋ, ਹੁਣ ਇੱਕ ਗੱਲ ਦੱਸੋ, ਐਵੇਂ ਖਾਬਾਂ ਖਿਆਲਾਂ 'ਚ ਜਦੋਂ ਅਸੀਂ ਆਏ ਤੁਸੀਂ ਇਕੱਲੇ ਬੈਠੇ ਸੀ, ਇੱਥੇ ਇਕੱਲੇ ਬੈਠੇ ਆ ਜਾਂ ਖਾਬਾਂ ਖਿਆਲਾਂ 'ਚ ਤੁਹਾਡਾ ਦਿਮਾਗ, ਤੁਹਾਡਾ ਚੇਤਾ, ਤੁਹਾਡੀ ਸੋਚ ਉਸ ਦੌਰ 'ਚ ਪਹੁੰਚ ਜਾਂਦੀ? ਮੈਂ ਕਿਹਾ ਯਾਦ ਆ ਜਾਂਦਾ ਉਹ ਸਾਰਾ ਕੁਝ? ਹਾਂ, ਯਾਦ ਆ ਜਾਂਦਾ। ਹਾਂ ਤੇ ਜੇ ਹੁਣ ਚਲੇ ਗਏ ਤੇ ਆਪਣਾ ਘਰ ਪਛਾਣ ਲੋਗੇ, ਲੱਭ ਲੋਗੇ ਆਪਣਾ ਘਰ? ਹਾਂ ਪੱਕੀ ਗੱਲ? ਹਾਂ ਇਹ ਹਾਂ। ਹੁਣ ਆ 100 ਸਾਲ ਦਾ ਲਿਖਿਆ ਹੋਇਆ ਨਾ ਅੰਗਰੇਜ਼ਾਂ ਨੇ, ਪਾਕਿਸਤਾਨ ਤਾਂ ਹਿੰਦੁਸਤਾਨ। ਅੱਛਾ 100 ਸਾਲ ਤੋਂ ਬਾਅਦ ਇਹ ਰੱਦੋ ਬਦਲ ਹੋ ਜਾਣੀ ਆ। ਵਾਪਸ? ਇਕੱਠੇ ਹੋ ਜਾਣਾ ਸੀ। ਅੱਛਾ ਇਹ ਇੱਕ ਦੂਏ ਨੂੰ ਕੁਛ ਨਹੀਂ ਆਖਣਾ, ਅੱਗੇ ਅੰਗ ਹੋ ਜਾਣੇ। ਅੱਗੇ ਪਹਿਲੇ ਵਾਂਗੂ ਹੋ ਜਾਣੇ। ਹੂੰ ਕਿਆ ਸਾਦਾ ਔਰ ਖੂਬਸੂਰਤ ਲੋਕ ਨੇ। ਹਕੂਮਤ ਭਾਵੇਂ ਵੱਖਰੀ ਰਹੇ, ਦੁਨੀਆ ਰਲ ਜਾਣੀ ਆ। ਆ ਸੋਸ਼ਲ ਮੀਡੀਆ ਦੇ ਜ਼ਰੀਏ ਭਾਵੇਂ 10 ਸਾਲ ਬਾਅਦ ਰਲ ਜਾਈਏ ਹੈ। ਸਹੀ। ਤੇ ਮਿਲਖਾ ਸਿੰਘ ਨਾਲ ਇੰਨੀ ਯਾਰੀ ਸੀ ਕਿ ਉਹਨੇ ਤੁਹਾਨੂੰ ਨੌਕਰੀ ਲਿਖਵਾਇਆ? ਤੁਹਾਡੇ ਬਾਪ ਦਾਦੇ ਦੀ ਯਾਰੀ ਸੀ ਜਾਂ ਵੈਸੇ ਤੁਹਾਡੀ ਕੋਈ ਯਾਰੀ ਦੋਸਤੀ ਸੀ? ਸਾਡੇ ਬਾਪ ਦਾ ਭਰਾ ਸੀ ਬਣਿਆ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਭਰਾ ਬਣਿਆ ਸੀਗਾ? ਵਾਹ ਵਾਹ ਵਾਹ, ਕੀ ਬਾਤ ਹੈ। ਮਤਲਬ ਉਸ ਵੇਲੇ ਵਸੇਬ ਅੱਛਾ ਸੀ। ਹਾਂ, ਆ ਮੁੰਡਾ ਨਾ ਉਧਰੋਂ ਆਇਆ ਵਾ, ਆਓ ਜ਼ਰਾ ਇੱਧਰ। ਦਿਆਲਪੁਰ ਦੇ ਆ ਭਾਈ ਹੁਣੇ। ਭਾਈ ਨਾਲ ਹੱਥ ਬਬੋਲ। ਆ ਮਿਲੋ ਜੀ। ਦਿਆਲਪੁਰ ਦਾ ਪਤਾ ਹੋਣਾ ਤੁਹਾਨੂੰ? ਹੈ। ਦਿਆਲਪੁਰ ਦਾ ਪਤਾ? ਹਾਂ, ਹਾਂਜੀ ਨਿਆਲ ਦਾ ਪਤਾ। ਹਾਂਜੀ, ਦਿਆਲਪੁਰ ਕਰਤਾਰਪੁਰ ਨਾਲ ਹੀ ਹੈ ਨਾ। ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਲਓ ਜੀ, ਇਸ ਵੇਲੇ ਕਾਫੀ ਹੁਣ ਹਨੇਰਾ ਵੀ ਹੋ ਚੱਲਾ ਹੈ ਤੇ ਤੁਹਾਡੇ ਕੋਲ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਇਹ ਖੂਬਸੂਰਤ ਸਾਦਾ ਲੋਕ ਨੇ, ਇਹਨਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਨੇ, ਔਰ ਮਾਲਕ ਇਹਨਾਂ ਦੇ ਰਹਿਮਤਾਂ, ਸਾਡੇ ਇਹਨਾਂ ਦੀਆਂ ਅਰਦਾਸਾਂ, ਇਹਨਾਂ ਦੀਆਂ ਅਸੀਸਾਂ ਬਖਸ਼ੇ, ਸਾਡੇ ਤੇ ਰਹਿਮਤਾਂ ਕਰਨ ਜੀ। ਪਰਲਿਓ ਪਾਸਿਓਂ ਵੀ ਜ਼ਰੂਰ ਬਜ਼ੁਰਗਾਂ ਨੇ ਜਿਹੜੇ ਨਾਮ ਲਏ ਨੇ, ਹੋਪਫੁਲੀ ਕਿ ਉਹ ਜ਼ਰੂਰ ਸਾਡੇ ਨਾਲ ਸਾਂਝ ਕਰਨਗੇ। ਸਾਡੀ ਵੀ ਕੋਸ਼ਿਸ਼ ਹੈ ਜਿਹੜੇ ਇਹੋ ਜਿਹੇ ਇੰਟਰਵਿਊਜ਼ ਹੋਣ, ਘੱਟ ਤੋਂ ਘੱਟ ਪਰਲੇ ਪਾਸੇ ਜਿਹੜੇ ਲੋਕ ਨੇ ਉਹ ਇੰਟਰਵਿਊ ਉਹਨਾਂ ਤੱਕ ਪਹੁੰਚਣ, ਉਹਨਾਂ ਦੇ ਬੱਚਿਆਂ ਤੱਕ ਪਹੁੰਚਣ, ਔਰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਪੁਰਾਣੀ ਸਾਂਝ, ਸਾਡੀ ਰਹਿਤਲ, ਸਾਡਾ ਸੱਭਿਆਚਾਰ, ਸਾਡਾ ਆਪਸੀ ਪ੍ਰੇਮ ਪਿਆਰ ਕਿਸ ਤਰ੍ਹਾਂ ਦਾ ਸੀ। ਔਰ 47 ਦੇ ਵਿੱਚ ਫਿਰ ਜੋ ਕੁਝ ਹੋਇਆ ਉਹ ਵੀ ਸਾਰਿਆਂ ਨੂੰ ਉਸ ਦਾ ਪਤਾ ਹੀ ਹੈ। ਸਾਡਾ ਨਾ ਜੀ ਜੀ। ਪਿਆਰ ਬਹੁਤ ਸੀਗਾ ਸਿੱਖਾਂ ਨਾਲ। ਹਾਂ, ਪਿਆਰ ਆਪ ਵਧੀਆ ਸੀਗਾ। ਹਾਂ, ਇਕੱਠੇ ਰਹਿੰਦੇ ਸੀ। ਲਓ ਜੀ, ਉਹ ਪਿਆਰ ਜ਼ਰੂਰ ਬਹਾਲ ਹੋਏਗਾ ਔਰ ਜਿਹੜੀਆਂ 47 ਦੀਆਂ ਨਫ਼ਰਤਾਂ ਨੇ ਇੱਕ ਨਾ ਇੱਕ ਦਿਨ ਜ਼ਰੂਰ ਦੂਰ ਹੋਣਗੀਆਂ। ਔਰ ਇਸੀ ਹੀ ਦੂਰੀ ਵਾਸਤੇ ਬਜ਼ੁਰਗਾਂ ਕੋਲ ਜਾਈਦਾ, ਬੈਠੀਦਾ, ਜਿਹੜੇ ਅਸਲੀ ਆਈ ਵਿਟਨੈਸ ਨੇ, ਗਵਾਹ ਨੇ, ਜਿਹੜਾ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ, ਉਹਨਾਂ ਕੋਲ ਪੁੱਛਣ ਦਾ ਮਕਸਦ ਹੀ ਇਹ ਹੈ
ਕਿ ਅਸੀਂ ਆਉਣ ਵਾਲੀ ਪੀੜ੍ਹੀ ਤੱਕ ਅੱਛੀ ਚੀਜ਼ਾਂ ਛੱਡੀਏ ਔਰ ਇਹਨਾਂ ਦੇ ਬਦੌਲਤ ਅਸੀਂ ਜਿਹੜਾ ਹੈ ਉਹ ਦੋਵੇਂ ਦੇਸ਼ਾਂ ਦੇ ਵਿੱਚ ਪਿਆਰ ਮੁਹੱਬਤ ਔਰ ਅਮਨ ਜਿਹੜਾ ਹੈ ਫਿਰ ਕਾਇਮ ਕਰ ਸਕੀਏ। ਬਾਰਡਰ ਜ਼ਰੂਰ ਰਹਿਣ ਲੇਕਿਨ ਇੰਨੇ ਕੁ ਰਹਿਣ ਕਿ ਸਾਨੂੰ ਸਾਹ ਆ ਸਕੇ, ਇੱਕ ਦੂਸਰੇ ਨੂੰ ਵੇਖ ਸਕੀਏ ਔਰ ਬਜ਼ੁਰਗਾਂ ਰਾਹੀਂ ਇੱਕ ਅਮਨ ਦਾ ਪ੍ਰਚਾਰ ਜਿਹੜਾ ਹੈ ਉਹ ਕਰਦੇ ਰਵਾਂਗੇ। ਇਸੇ ਤਰ੍ਹਾਂ ਫਿਰ ਮਿਲਦੇ ਹਾਂ ਐਸੇ ਹੀ ਬਜ਼ੁਰਗ ਦੇ ਨਾਲ। ਰੱਬ ਰਾਖਾ ਜੀ।